अस्सलाम वालेकुम दोस्तों। ਅੱਜ ਮੈਂ ਤੁਹਾਡੇ ਵਾਸਤੇ ਇੱਕ ਲੈ ਕੇ ਆਇਆ ਪੋਡਕਾਸਟ। ਉਹ ਇੱਕ ਪੋਡਕਾਸਟ ਨਹੀਂ, ਉਹ ਇੱਕ ਮਜਬੂਰ ਕਿਸਾਨ ਦੀ ਕਹਾਣੀ ਹੈ ਜਿਹੜਾ ਸਭ ਤੋਂ ਪਹਿਲੇ ਉੱਠਦਾ, ਠੀਕ ਹੈ, ਆ ਕੇ ਆਪਣੀ ਜ਼ਮੀਨ ਦੇ ਨਾਲ ਜੰਗ ਕਰਦਾ, ਮਗਰ ਉਹ ਫਿਰ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਸ ਟਾਈਮ ਹਾਰਿਆ ਹੋਇਆ ਵਾ। अस्सलाम वालेकुम। ਵਾਲੇਕੁਮ ਅਸਲਾਮ। ਚਾਚੂ ਜੀ, ਪਹਿਲਾਂ ਤੁਸੀਂ ਮੈਨੂੰ ਆਪਣਾ ਨਾਮ, ਆਪਣੇ ਸ਼ਹਿਰ ਦਾ ਨਾਮ ਤੇ ਤੁਸੀਂ ਕਿਹੜੇ ਪਿੰਡ ਤੋਂ? ਮੇਰਾ ਨਾਮ ਤਾਹਰ ਹੁਸੈਨ ਆ ਜੀ, ਹਾਂਜੀ, ਬੂਰੇ ਵਾਲੇ ਸ਼ਹਿਰ ਤੋਂ ਆ, ਚੱਕਸਾਲਾ 269। ਅੱਛਾ ਚਾਚੂ ਜੀ, ਆਪਾਂ ਨੂੰ ਆ ਖੇਤੀਬਾੜੀ ਕਰਦੇ ਨੂੰ ਕਿੰਨੇ ਕੁ ਸਾਲ ਹੋ ਗਏ? ਮੈਨੂੰ ਤਕਰੀਬਨ 25 ਤੋਂ 30 ਸਾਲ ਹੋ ਗਏ। ਜਿਹੜੇ ਅੱਜ ਕੱਲ ਹਾਲਾਤ ਜਾ ਰਹੇ ਕਿਸਾਨਾਂ ਦੇ, ਇਹਦੇ ਵਿੱਚ ਕੋਈ ਫਾਇਦਾ ਹੈ ਵੀ ਹੈ? ਬਸ ਇਸ ਹਾਲਾਤ ਦੇ ਵਿੱਚ, ਇਸ ਹਕੂਮਤ ਦੇ ਵਿੱਚ ਅਸੀਂ ਬਹੁਤ ਨੁਕਸਾਨ 'ਚ ਜਾ ਰਹੇ ਹਾਂ। ਜ਼ਿਮੀਂਦਾਰ ਲੋਕ, ਅੱਛਾ, ਕਣਕ ਨੇ ਘਾਟਾ ਦਿੱਤਾ, ਹਾਂਜੀ, ਗਾਂ ਮੱਕੀ ਘਾਟਾ ਦੇ ਰਹੀ ਆ, ਬਹੁਤ ਨੁਕਸਾਨ 'ਚ ਕਰਜ਼ਈ ਹੋ ਗਏ, ਜਾਨਵਰ ਵੇਚ ਠੇਕੇ ਦੇ ਰਹੇ ਆ। ਕਿਸਾਨ ਫਿਰ ਛੱਡ ਕਿਉਂ ਦਿੰਦਾ? ਕਿਸਾਨ ਛੱਡ ਕੇ ਖੋਜ ਕਰ ਨਹੀਂ ਸਕਦਾ ਜੀ, ਦਿਹਾੜੀ ਨਹੀਂ ਕਰ ਸਕਦਾ ਕਿਸਾਨ, ਇਹਨੇ ਇਹ ਗੁਰਬਤ ਨਾਲ ਘੁਲਣਾ। ਨਹੀਂ ਤੇ ਇਸ ਟਾਈਮ ਤੁਹਾਨੂੰ ਸਭ ਤੋਂ ਵੱਡੀ ਮੁਸ਼ਕਲ ਕਿਹੜੀ ਆ ਰਹੀ ਹੈ? ਸਾਨੂੰ ਬਿਜਲੀ ਬਹੁਤ ਮਹਿੰਗੀ ਮਿਲ ਰਹੀ ਹੈ, ਖਾਦਾਂ ਮਹਿੰਗੀਆਂ ਵਾ, ਸਪਰੇਆਂ ਮਹਿੰਗੀਆਂ ਵਾ। ਦੱਸ ਸਕਦੇ ਹੋ ਕਿ ਤੁਹਾਨੂੰ ਖਾਦ ਕੀ ਰੇਟ ਮਿਲਦੀ ਪਈ ਆ ਤੇ ਯੂਨਿਟ ਵਗੈਰਾ ਕਿੰਨੇ ਰੁਪਏ ਮਿਲਦਾ ਪਿਆ? ਪਹਿਲੇ ਤਾਂ 60-65 ਰੁਪਏ ਆ ਰਿਹਾ ਸੀ, ਹੁਣ ਸਾਨੂੰ ਆ ਰਿਹਾ ਵਾ 40 ਤੋਂ 42 ਰੁਪਏ। ਤੇ ਚਾਚੂ ਜੀ, ਇਹ ਜ਼ਿਮੀਂਦਾਰਾਂ ਦੇ ਵਿੱਚ ਜਿਹੜੇ ਬੰਦੇ ਜ਼ਮੀਨ ਠੇਕੇ ਤੇ ਲੈਂਦੇ ਆ, ਅੱਜ ਕੱਲ ਠੇਕਾ ਬਹੁਤ ਜ਼ਿਆਦਾ ਹੋ ਗਿਆ ਹੋਇਆ, ਬਹੁਤ ਜ਼ਿਆਦਾ ਹੋ ਗਿਆ। ਤੇ ਉਹਦੇ ਵਿੱਚ ਵੀ ਕੋਈ ਜ਼ਿਮੀਂਦਾਰ ਨੂੰ ਕੋਈ ਫਾਇਦਾ ਹੈਗਾ? ਫਾਇਦਾ ਅਗਰ ਗਵਰਨਮੈਂਟ ਚਾਹਵੇ ਤਾਂ ਫਿਰ ਠੀਕ ਆ ਜੀ। ਅਗਰ ਗਵਰਨਮੈਂਟ ਰੇਟ ਅੱਛਾ ਕਰੇ ਫਸਲਾਂ ਦਾ, ਇਹ ਬਿਜਲੀ ਸਸਤੀ ਹੋ ਜਾਏ, ਕਿਸਾਨ ਖੁਸ਼ਹਾਲ ਆ, ਫਿਰ ਉਹਨੂੰ ਕੋਈ ਪ੍ਰੋਬਲਮ ਨਹੀਂ। ਜਿਹੜੀ ਅੱਜ ਕੱਲ ਗਵਰਨਮੈਂਟ ਸਕੀਮਾਂ ਕੱਢਦੀ ਆ ਕਿਸਾਨਾਂ ਵਾਸਤੇ, ਆਹ ਕਰਦੇ, ਉਸ ਚੀਜ਼ ਦੀ ਤੁਹਾਨੂੰ ਕੋਈ ਅੱਜ ਤੱਕ ਕੋਈ ਸਹੂਲਤ ਮਿਲੀ ਵੀ ਹੈ? ਨਹੀਂ, ਸਾਨੂੰ ਕੋਈ ਸਹੂਲਤ ਨਹੀਂ। ਇਹਦੇ ਬਾਰੇ ਅਸੀਂ ਕੀ ਕਹਿ ਸਕਦੇ ਹਾਂ? ਸਾਡੇ ਕੋਲ ਛੋਟੇ ਮੋਬਾਈਲ ਆ, ਸਾਨੂੰ ਨਹੀਂ ਪਤਾ ਵੀ ਦੁਨੀਆ 'ਚ ਕੀ ਹੋ ਰਿਹਾ ਕੀ ਨਹੀਂ। ਕੰਪਿਊਟਰ ਦੌਰ ਆ, ਤੇ ਇਹ ਮੋਬਾਈਲਾਂ ਵਾਲੇ ਮੁੰਡੇ ਇੱਦਾਂ ਦਾ ਕਢਾ ਲੈਂਦੇ ਆ ਕਰਜ਼ੇ ਵਗੈਰਾ। ਜਿਹੜਾ ਕਰਜ਼ੇ ਕਢਾ ਲੈਂਦਾ ਉਹ ਵੀ ਫਸ ਜਾਂਦਾ ਵਾ, ਹਾਂਜੀ, ਉਹਦੀ ਜਾਨ ਨਹੀਂ ਛੁੱਟਦੀ। ਗੌਰਮੈਂਟ ਜਿਹੜੇ ਦਿਲ ਚਾਹਵੇ ਉਹ ਲੈ ਲੈਂਦੀ, ਉਹਦਾ ਭਾਵੇਂ ਕੁਰਕੀ ਕਰਕੇ ਜਾਨਵਰ ਲੈ ਜਾਵੇ, ਉਹਦਾ ਘਰ ਵੇਚ ਦੇਵੇ। ਇਸ ਤੋਂ ਆਮ ਜ਼ਿਮੀਂਦਾਰ ਇਹ ਤੋਂ ਬਚਦਾ ਬਹੁਤ ਆ। ਪਿੰਡਾਂ ਵਾਲੇ ਲੋਕ ਬਹੁਤ ਡਰਦੇ ਕਰਜ਼ੇ ਤੋਂ, ਨਹੀਂ ਤੇ ਯਾਰ ਅਸੀਂ ਹੋਰ ਕਰਜ਼ਈ ਹੋ ਜਾਵਾਂਗੇ। ਨਹੀਂ ਤੇ ਜਿਹੜੀ ਗਵਰਨਮੈਂਟ ਏਡੇ ਦਾਅਵੇ ਕਰਦੀ ਆ ਕਿ ਅਸੀਂ ਇਹਨਾਂ ਵਾਸਤੇ ਟਰੈਕਟਰ ਕੱਢੇ ਆ, ਤੇ ਇਹਨਾਂ ਵਾਸਤੇ ਟਰੈਕਟਰ ਆ, ਸੋਲਰ ਵਗੈਰਾ ਵਾ। ਨਹੀਂ, ਸਾਨੂੰ ਕੋਈ ਸਹੂਲਤ ਨਹੀਂ। ਟਰੈਕਟਰ ਤੁਸੀਂ ਜੇ 2-4 ਟਰੈਕਟਰ ਮਿਲ ਵੀ ਗਏ, ਉਹ 2-4 ਬੜਿਆਂ ਲੋਕਾਂ ਨੂੰ ਮਿਲ ਜਾਣੇ ਆ। ਉਹਨਾਂ ਦਾ ਜੇ ਕੋਈ ਵਿੱਚ ਹਲਕਿਆਂ ਨੂੰ ਵੀ ਮਿਲੇ ਆ, ਲੇਕਿਨ ਉਹਦੇ ਵੀ ਪਹਿਲਾਂ 20-22 ਲੱਖ ਰੁਪਏ ਜਮ੍ਹਾਂ ਕਰਾਊਗਾ ਤਾਂ ਮਿਲੇਗਾ। ਮਤਲਬ ਉਹਦੇ ਵਾਸਤੇ ਤੁਹਾਨੂੰ ਪਹਿਲੇ ਪੈਸੇ ਜਮ੍ਹਾਂ ਕਰਵਾਉਣੇ ਪੈਂਦੇ ਆ। ਹਾਂਜੀ, ਅਗਰ ਉਹਦੀ ਕੁਰਾਨ ਜੇ ਗੱਲ ਨਿਕਲ ਆਵੇ ਤਾਂ ਜਮ੍ਹਾਂ ਕਰਾਏਗਾ ਤਾਂ ਫਿਰ ਦੁਬਾਰਾ ਮਿਲੇਗਾ। ਕੋਈ ਐਸੀ ਗੱਲ ਜਿਹੜੀ ਤੁਹਾਨੂੰ ਅੱਜ ਤੱਕ ਜ਼ਿਮੀਂਦਾਰੀ ਦੇ ਵਿੱਚ ਕਿਹਨੇ ਤੁਹਾਨੂੰ ਅੱਜ ਤੱਕ ਕਿਹਾ ਵੇ ਯਾਰ ਮੈਂ ਅੱਜ ਤੋਂ ਬਾਅਦ ਜ਼ਿਮੀਂਦਾਰ ਨਹੀਂ ਕਰਨਾ? ਇਸ ਬਾਰੇ ਜੇ ਕੀ ਕਹਿ ਸਕਦੇ ਆ, ਇਹ ਇੱਕ ਬੈਨ ਅਲ-ਅਕਵਾਮੀ ਮਸਲਾ ਵਾ। ਹਾਂਜੀ, ਇਹਨੂੰ ਹਰ ਬੰਦਾ ਆਪਣੀ ਕਸ਼ਮਕਸ਼ 'ਚ ਲੱਗਾ ਹੈ। ਮਿਹਨਤ ਆ ਯਾਰ, ਆਹ ਫਸਲ ਅੱਛੀ ਹੋ ਜਾਏਗੀ, ਆਹ ਅੱਛੀ ਹੋ ਜਾਏਗਾ, ਰੇਟ ਅੱਛਾ ਹੋ ਜਾਏਗਾ, ਉਹ ਨਹੀਂ ਹੋ ਰਿਹਾ। ਉਸ ਤੋਂ ਜ਼ਮੀਨ ਥੱਲੇ ਜਾ ਰਿਹਾ। ਜਿਹੜੀ ਆਪਣੀ ਹਕੂਮਤ ਚੱਲਦੀ ਪਈ ਹੈ, ਜੋ ਕੁਛ ਅਨਾਜ ਵਗੈਰਾ ਜਾ ਰਿਹਾ, ਇਹਦੇ ਵਿੱਚ ਕਿਸਾਨ ਦਾ ਕਿੰਨਾ ਕੁ ਰੋਲ ਆ? ਤਕਰੀਬਨ 70% ਕਿਸਾਨ ਦਾ ਰੋਲ ਹੈ। ਤੇ ਫਿਰ ਉਹਨੂੰ ਉਹਦਾ ਹਕੂਕ ਕਿਉਂ ਨਹੀਂ ਮਿਲਦਾ? ਉਹਨੂੰ ਹਕੂਕ ਨਹੀਂ ਦੇ ਰਿਹਾ। ਕਿਸਾਨ ਪਿਸ ਰਿਹਾ ਵਾ ਚੱਕੀ 'ਚ, ਨਾ ਇਹ ਇhtiyaj ਕਰਦਾ ਤਾਂ ਇhtiyaj ਵੀ ਨਹੀਂ ਕਰ ਸਕਦਾ। ਇਹ ਜ਼ਮੀਨ ਫਸਲ ਨੂੰ ਆਪਣੀ ਨੂੰ ਘਰ ਨਹੀਂ ਰੱਖ ਸਕਦਾ। ਇਹਨੇ ਇੰਨੇ ਪੈਸੇ ਦੇਣੇ ਹੁੰਦੇ ਆ, ਕਰਜ਼ਿਆਂ ਦੇ, ਕੋ ਠੇਕਿਆਂ ਦੇ। ਇਹਦੀ ਜਾਂ ਫਸਲ ਹੋਈ ਉਹੀ ਫਸਲ ਆਉਂਦੀ ਹੈ, ਮੰਡੀ ਸੁੱਟਦਾ। ਹਾਂਜੀ, ਤਾਜਰ ਲੋਕ ਕਮਾਉਂਦੇ ਆ, ਉਹ ਲੈ ਲੈਣ ਸਾਡੇ ਕੋਲ 1800 ਨੂੰ, ਲੈਣ 2000 ਨੂੰ ਮੱਕੀ, ਉਹ 1500 ਨੂੰ ਲੈ ਲੈਣ, ਅਸੀਂ ਦੇ ਆਉਣੀ ਆ। ਅਸੀਂ ਆੜਤੀ ਦੇ ਕਰਜ਼ਈ ਪਹਿਲੇ ਹੋਏ ਹੁੰਦੇ ਆ। ਨਹੀਂ ਤੇ ਫਸਲਾਂ ਚੱਕ ਕਰਦੇ, ਪੈਸੇ ਚੱਕ ਅਸੀਂ ਫਸਲ ਬੀਜੀ ਹੁੰਦੀ ਆ। ਇਹਦੇ ਵਿੱਚ ਆੜਤੀ ਦਾ ਕਿੰਨਾ ਕੁ ਰੋਲ ਆ ਕਿ ਉਹ ਤੁਹਾਨੂੰ ਅੱਗੇ ਨਹੀਂ ਆਉਣ ਦੇ ਦਿੰਦੇ ਆ? ਆੜਤੀ ਦਾ ਕੋਈ ਰੋਲ ਨਹੀਂ। ਆੜਤੀ ਅਸੀਂ ਆਪਣੀ ਮਜਬੂਰੀ ਨੂੰ ਜਾਂਦੇ ਆ। ਹਾਂਜੀ, ਆੜਤੀਆ ਸਾਡਾ ਹੈਲਪ ਕਰਦਾ ਵਾ, ਔਰ ਸਾਨੂੰ ਸੂਦ ਵੀ ਥੋੜ੍ਹਾ ਲਾਉਂਦਾ ਵਾ। ਸੂਦ ਤਾਂ ਲੱਗਦਾ ਵਾ, ਲੇਕਿਨ ਥੋੜ੍ਹਾ ਲੱਗਦਾ। ਉਹਨੇ ਸਿਰਫ ਆੜਤ ਕੱਟਣੀ ਹੁੰਦੀ, ਮੁਨਾਫਾ ਉਹ 'ਚੋਂ ਕੱਟਣਾ ਉਹਨੇ, ਕੁਛ ਉਹਦੀ ਆੜਤ ਵੱਜ ਜਾਣੀ। ਹਾਂਜੀ, ਕੁਛ ਉਹਨੂੰ ਸੂਦ ਲਾ ਦੇਣਾ ਵਾ। ਇੱਕ ਸਪਰੇਅ 800 ਦੀ ਆਈ ਆ, ਸਾਨੂੰ ਉਹਨੇ 1200 1500 ਦੇਣੀ ਪਈ। 700-800 ਲੈਣਾ ਉਹਨੇ। ਸਾਡੀ ਮਜਬੂਰੀ ਅਸੀਂ ਚੱਕ ਕੇ ਲਿਆ ਕਰਨਾ, ਸਾਡੇ ਕੋਲ ਉਸ ਟਾਈਮ ਅਵੇਲੇਬਲ ਪੈਸੇ ਨਹੀਂ ਹੁੰਦੇ। ਨਹੀਂ ਤੇ ਜ਼ਮੀਨ ਆ ਚਾਹੁੰਦੀ ਆ, ਫਸਲ ਸਪਰੇਅ ਚਾਹੁੰਦੀ ਆ, ਸਾਡੇ ਕੋਲ ਸਪਰੇਅ ਵਾਸਤੇ ਪੈਸੇ ਨਹੀਂ, ਖਾਦ ਚਾਹੁੰਦੀ, ਖਾਦ ਵਾਸਤੇ ਪੈਸੇ ਨਹੀਂ। ਹਾਂਜੀ, ਨਹੀਂ ਉਹ ਫਿਰ ਆੜਤੀਏ ਕੋਲ ਚੱਕ ਲੈਂਦੇ। ਨਹੀਂ ਤੇ ਜੀ, ਜਿਹੜੇ ਹੁਣ ਤੱਕ ਅਸੀਂ ਜਿਹੜੇ ਆਪਣੇ ਸਿਆਣਿਆਂ ਕੋਲ ਸੁਣਦੇ ਆ ਰਹੇ ਹਾਂ, ਪਹਿਲੇ ਆ ਖਾਦਾਂ ਸਪਰੇਅ ਵਗੈਰਾ ਨਹੀਂ ਸੀ ਹੁੰਦੀਆਂ ਸੀ, ਤੇ ਉਦੋਂ ਵੀ ਤੇ ਹਰ ਚੀਜ਼ ਹੁੰਦੀ ਸੀ।
ਤੁਸੀਂ ਵੀ ਉਸ ਦੌਰ ਦੇ ਵਿੱਚੋਂ ਲੰਘ ਕੇ ਆਏ ਹੋ, ਠੀਕ ਹੈ, ਤੇ ਉਸ ਦੌਰ ਦੇ ਵਿੱਚ ਤੇ ਇਸ ਦੌਰ ਦੇ ਵਿੱਚ ਕੀ ਫਰਕ ਆ ਗਿਆ ਕਿ ਖਾਦ ਸਪਰੇ ਇੰਨੀ ਜ਼ਰੂਰੀ ਕਿਉਂ ਹੋ ਗਈ ਆ? ਉਦੋਂ ਇਹ ਮਸਲਾ ਸੀਗਾ, ਜੇ ਮੁਰੱਬੇ 'ਚ 10 ਕਿੱਲੇ ਬੀਜ ਹੋਏ ਤਾਂ 20 ਪਏ ਆ, ਅੱਛਾ 15-20 ਕਿੱਲੇ ਪੈ ਰਹਿਣੇ ਆ, 8-7 ਕਿੱਲੇ ਜਿਹੜੀ ਨਹਿਰ ਨੇ ਪਾ ਲੈਣੇ ਨਾ, ਹਾਂਜੀ। 6 ਕਿੱਲੇ ਪਾਲਦੀ ਸੀ ਨਹਿਰ, ਉਹ 19 ਕੀ ਬੀਜ ਲੈਣੀ, ਕੋਈ ਦੁਆੜਾ ਕਮਾਦ ਦਾ ਬੀਜ ਲਿਆ, ਦੁਆੜਾ ਪੱਠਿਆਂ ਦਾ ਬੀਜ ਲਿਆ, ਬਾਕੀ ਫਸਲ ਜ਼ਮੀਨ ਨੂੰ ਬਾਈ ਬੂਈ ਰੱਖਣਾ, ਢੱਗਿਆ ਨਾ ਬੋਲਦਾ ਨਾ ਬਾਈ ਬੂਈ ਜਾਣਾ, ਹਾਂਜੀ ਬਾਰਿਸ਼ਾਂ ਪੈਣੀਆਂ ਫਿਰ ਉਹਨੂੰ ਸੋਗਾ ਮਾਰ ਕੇ ਬਾਹ ਲੈਣਾ, ਉਹ ਇਸ ਤਰ੍ਹਾਂ ਜ਼ਮੀਨ ਨੇ ਆਪਣੀ ਤਾਕਤ ਫੜ ਜਾਣੀ, ਹਾਂਜੀ ਉਹਨੂੰ ਨਾ ਐਡੀ ਜ਼ਿਆਦਾ ਖਾਦ ਦੀ ਲੋੜ ਨਹੀਂ ਸੀ ਪੈਂਦੀ, ਉਹਨੂੰ ਅਗਰ ਅਸੀਂ ਅੱਧੀ ਬੁਰੀ ਪਾਉਂਦੇ ਸੀ ਨਾ ਤੇ ਉਹ ਨਿਕਲਦੀ ਹੁੰਦੀ ਸੀ 25 ਮਣ 20 ਮਣ 25 ਮਣ 30 ਮਣ ਸਾਡੇ ਦੌਰ ਦੇ ਵਿੱਚ। ਹਾਂਜੀ ਇਹ ਤੋਂ ਪਹਿਲੇ ਤਾਂ ਬਿਲਕੁਲ ਹੀ ਘੱਟ ਸੀਗੀ, ਇੱਕ ਬੋਰੀ ਖਾਦ ਦੀ ਪਾਉਂਦੇ ਸੀ ਨਾ ਕਿੱਲੇ ਨੂੰ ਤੇ ਸਾਡੇ ਵਾਸਤੇ ਕਾਫੀ ਹੋ ਜਾਂਦੀ ਸੀਗੀ, 40 45 50 ਨਹੀਂ ਨਿਕਲਦੀ ਹੁੰਦੀ ਸੀ, ਇਹੀ ਨਿਕਲਦੀ ਸੀ 25 ਮਣ 30 ਮਣ। ਨਹੀਂ ਤੇ ਫਿਰ ਉਦੋਂ ਜੇ 10 ਕਿੱਲੇ ਵਿਹਲੇ ਪਏ ਹੁੰਦੇ ਸੀਗੇ, ਹਾਂਜੀ ਇੰਨੀ ਔਸਤ ਵੀ ਨਹੀਂ ਸੀ, ਨਹੀਂ, ਤੇ ਫਿਰ ਉਦੋਂ ਕਿਸਾਨ ਇੰਨਾ ਖੁਸ਼ਹਾਲ ਕਿਉਂ ਸੀ, ਤੇ ਅੱਜ ਉਹ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਕਿਉਂ ਰੋ ਰਿਹਾ ਵਾ? ਉਹ ਖਰਚੇ ਬਹੁਤ ਜ਼ਿਆਦਾ ਵੱਧ ਗਏ ਆ, ਇਹ ਫਿਰ ਦੇਖੋ ਦੇਖੀ ਖਰਚਾ ਕਰੀ ਜਾਂਦੇ ਆ, ਖਰਚਾ ਕਰੀਏ ਜੇ ਫਸਲ ਦਾ ਰੇਟ ਆਉਂਦਾ ਨਾ ਜੀ, ਉਹ ਲੱਕ ਤੋੜ ਦਿੰਦਾ ਤੇ ਨਾ ਉਹ ਘਰੋਂ ਨਿਕਲਦਾ ਵਾ, ਉਹਦੀ ਮਜਬੂਰੀ ਬਣ ਜਾਂਦੀ, ਉਹ ਫਾਹੇ ਆ ਜਾਂਦਾ। ਤੇ ਇੱਕ ਸਾਲ ਦੇ ਵਿੱਚ ਇੱਕ ਕਿੱਲੇ ਦੇ ਵਿੱਚੋਂ ਕਿੰਨੀਆਂ ਫਸਲਾਂ ਹੋ ਸਕਦੀਆਂ? 3 ਫਸਲਾਂ ਹੋ ਸਕਦੀਆਂ ਜ਼ਿਆਦਾ ਤੋਂ। ਤੇ ਉਹਦੇ ਵਿੱਚ ਕਿੰਨਾ ਕੁ ਮੁਨਾਫਾ ਹੋ ਜਾਂਦਾ? ਉਹ ਅਗਰ ਜ਼ਿਆਦਾ ਤੋਂ ਜ਼ਿਆਦਾ ਠੇਕਾ ਠੁਕਾ ਕੱਢ ਕੇ ਬੰਦੇ ਨੂੰ ਛੱਡੇ ਤਾਂ 50,000 ਰੁਪਏ ਛੱਡ ਜਾਂਦੀ ਹੈ, ਆੜਤੀ ਦਾ ਕਰਜ਼ਾ ਕੱਢਦਾ, ਠੇਕਾ ਕੱਢ ਲਾ, ਉਹਦੇ ਖਰਚੇ ਕੱਢ ਲਾ, ਫਸਲ ਅੱਛੀ ਹੋ ਜਾ, ਹਾਂਜੀ ਰੇਟ ਉਹਦਾ ਮੁਨਾਸਬ ਹੋਵੇ, ਤੇ ਅਗਰ ਰੇਟ ਨਾ ਹੋਵੇ ਤਾਂ ਫਿਰ ਉਹ ਘਾਟਾ ਕਰ ਜਾਂਦਾ। ਜੇ ਤੁਸੀਂ ਗਾਂ ਆਉਣ ਵਾਲੇ ਜਿਹੜੇ ਤੁਹਾਡੇ ਬੱਚੇ ਆ, ਹਾਂਜੀ ਤੁਸੀਂ ਉਹਨਾਂ ਨੂੰ ਵੀ ਇਸ ਚੀਜ਼ ਦਾ ਲੈ ਕੇ ਆਉਂਗੇ, ਜਾਂ ਤੁਸੀਂ ਇਸ ਚੀਜ਼ ਦਾ ਉਹਨਾਂ ਨੂੰ ਲੈ ਕੇ ਨਹੀਂ ਆਉਣਾ? ਇਸ ਪਾਸੇ ਬਿਲਕੁਲ ਨਹੀਂ ਆਉਣ ਦਿਆਂਗੇ, ਜ਼ਿੰਦਗੀ ਰਹੀ ਤਾਂ ਬਿਲਕੁਲ ਨਹੀਂ ਆਉਣ ਦਿਆਂਗੇ ਵੀ ਇਹ ਯਾਰ ਇਹ ਕੰਮ ਨਹੀਂ ਕਰਨਾ। ਕਿਸਾਨ ਹੋਵੇਗਾ ਤੇ ਫਿਰ ਆਪਾਂ ਨਹੀਂ ਇਹ ਖਾਵਾਂਗੇ ਕਿੱਥੋਂ? ਇਹ ਨਿਜ਼ਾਮੇ ਕੁਦਰਤ ਹੈ, ਇਹ ਚੱਲਦਾ ਰਹਿਣਾ। ਤੁਸੀਂ 2 ਭਰਾ ਵਾਂ, ਇੱਕ ਬਾਹਰ ਨਿਕਲ ਗਿਆ, ਇੱਕ ਨੇ ਤਾਂ ਇੱਥੇ ਕਰਨਾ ਹੀ ਕਰਨਾ, ਫਿਰ ਉਹਦਾ ਖਰਚਾ ਚੱਲਦਾ, ਹਾਂਜੀ ਉਹਨੂੰ ਬਾਹਰੋਂ ਪੈਸੇ ਆਉਂਦੇ ਆ ਨਾ ਜਿਹੜੇ, ਉਹ ਫਸਲ ਉਹਦੀ ਚੰਗੀ ਤੁੰਨ ਕੇ ਹੁੰਦੀ ਫਿਰ, ਤੇ ਉਹ ਇੱਕ ਅੱਧਾ ਤਾਂ ਰਹੂਗਾ ਹੀ ਰਹੂਗਾ ਹਰ ਘਰ ਵਿੱਚ, ਭਾਵੇਂ ਇੱਕ ਮੱਝ ਰੱਖੇ ਭਾਵੇਂ 2 ਮੱਝਾਂ ਰੱਖੇ। ਹਾਂਜੀ ਟੈਕਨੀਕਲ ਦੌਰ ਦੇ ਵਿੱਚ ਆ ਗਏ, ਆਪਣਾ ਅੱਛਾ ਕਾਰੋਬਾਰ ਬਣਾ ਲਵੇ, ਤੇ ਜਿਹੜੇ ਪੁਰਾਣੇ ਦੌਰ ਦੇ ਜਾ ਰਹੇ ਨਾ ਕਿਸਾਨ ਅਸੀਂ, ਹਾਂਜੀ ਉਹ ਘਾਟੇ ਜਾ ਰਹੇ ਆ, ਜਿਹੜੇ ਟੈਕਨੀਕਲ ਪੜ੍ਹੇ ਲਿਖੇ ਮੁੰਡੇ ਆ ਉਹ ਮੁਨਾਫਾ ਕਮਾ ਰਹੇ। ਤੁਸੀਂ ਅੱਜ ਤੋਂ 20 ਸਾਲ ਪਿੱਛੇ ਹੀ ਕਿਉਂ 20 ਸਾਲ ਪਿੱਛੇ ਤੁਰੇ ਫਿਰਦੇ, ਕਿਉਂ? ਬਸ ਇਹਨੇ ਸੋਰਸ ਨਹੀਂ ਗਏ ਇਨਸਾਨ ਖੜੇ ਕਰਨ ਦੇ ਵਿੱਚ, ਆੜਤੀ ਤੋਂ ਹੀ ਬਚਦੇ ਆ ਯਾਰ, ਇਹ ਤਾਂ ਬਚੋ, ਇਹ ਸਾਰੀ ਫਸਲ ਤੇ ਹੀ ਲੈ ਜਾਂਦਾ। ਹਾਂਜੀ ਜਿੰਨੀ ਇਕੱਠੀ ਕੀਤੀ ਸਾਰੀ ਉਹ ਆੜਤੀ ਸਿੱਟਿਆ ਦੀ, ਉਹਦਾ ਦਿਲ ਕਰੇ ਕੋਈ ਲੱਖ ਦਵੇ ਕਿ ਨਾ ਦਵੇ, ਬਾਕੀ ਉਹਨੇ ਸਾਰੇ ਕੱਟ ਕੁੱਟ ਕੇ ਤੇ ਫਿਰ ਉਹਨੂੰ 2-3 ਮਹੀਨੇ ਦਲੀਲ ਕਰ ਕਰਕੇ ਦੇਣੇ ਪੈਸੇ, ਫਿਰ ਆੜਤੀ ਜਾ ਕੇ ਉਹਦਾ ਜਾ ਕੇ ਸਿਰ ਖਾਣਾ, ਯਾਰ ਬਿੱਲ ਆ ਗਿਆ, ਬਿੱਲ ਤਾਂ ਦੇ 50,000, ਹਾਂਜੀ ਉਹ ਫਿਰ ਸਾਨੂੰ ਦੇ ਦੇਣਾ ਥੋੜਾ ਬਹੁਤਾ ਉਹਨੇ, ਉਹ ਵੀ 4-5 ਚੱਕਰ ਲਵਾ ਕੇ, ਕਿਉਂ ਅਸੀਂ ਉਹ ਤੋਂ ਚੱਕਿਆ ਹੁੰਦਾ, ਫਿਰ ਸਾਨੂੰ ਉਹ 2-4 ਮਹੀਨੇ ਗੇੜਾ ਦਿੰਦਾ ਵਾ, ਜ਼ਾਰੀ ਗੱਲ ਹੈ, ਸਾਡੇ ਪੈਸਿਆਂ ਨਾਲ ਕਾਰੋਬਾਰ ਕਰਨਾ। ਹਾਂਜੀ ਤੁਸੀਂ ਇਸ ਚੀਜ਼ ਵਾਸਤੇ ਗਵਰਨਮੈਂਟ ਅੱਗੇ ਕਦੀ ਤੁਸੀਂ ਆਪਣੀ ਆਵਾਜ਼ ਕਿਉਂ ਚੱਕੀ? ਇਹ ਲੋਕ ਕਿੱਦਾਂ ਚੱਕ ਸਕਦੇ ਆ? ਕਿਸਾਨ ਤਾਂ ਸਾਡਾ ਬਣਿਆ ਸੀਗਾ, ਉਹਨੂੰ ਇਹਨੂੰ ਇਹਨਾਂ ਨੇ ਆਵਾਮ ਨੇ ਤਬਾਹ ਕਰ ਦਿੱਤਾ, ਹੁਕੂਮਤ ਡੰਡਾ ਫੇਰਦੀ ਆ, ਸੱਟਾਂ ਲੱਗ ਜਾਂਦੀਆਂ, ਕਈ ਬੰਦੇ ਵਿੱਚੋਂ ਮਰ ਜਾਂਦੇ ਆ, ਜਿਹੜਾ ਕੋਈ ਬੰਦਾ ਫਿਰ ਅੱਗੇ ਨਿਕਲਦਾ ਉਹਨੂੰ ਉਹ ਚੁਕਾਉਂਦੇ ਆ, ਉਹ ਲੱਜਦਾ ਹੀ ਨਹੀਂਗਾ। ਕਿਸਾਨ ਤੁਹਾਡਾ ਕਿੰਨਾ ਕੁ ਰੋਲ ਹੁੰਦਾ ਇਹਦੇ ਵਿੱਚ? ਕਿਸਾਨ ਦਾ ਰੋਲ ਬੜਾ ਅੱਛਾ ਸੀਗਾ, ਹਾਂਜੀ ਉਹਨਾਂ ਦੇ ਦੌਰ ਦੇ ਵਿੱਚ ਉਹਨਾਂ ਨੇ ਨਾ ਬਿਜਲੀ ਵੀ ਸਸਤੀ ਕਰਾਈ ਸੀ, ਖਾਦ ਵੀ ਥੱਲੇ ਆਈ ਸੀਗੀ, ਕਾਫੀ ਫਰਕ ਪਿਆ ਸੀਗਾ, ਲੇਕਿਨ ਉਹ ਬੰਦੇ ਉਸ ਟਾਈਮ ਗਵਰਨਮੈਂਟ ਚੁੱਪ ਰਹੀ ਆ, ਹੁਣ ਉਹ ਕਰਜ਼ੇ ਲੈ ਰਹੀ ਆ, ਕਿ ਕੋਈ ਟੂਵਲ 20 ਲੱਖ ਦਾ ਕਰਜ਼ਈ ਆ, ਕੋਈ 25 ਲੱਖ ਦਾ ਕਰਜ਼ਈ ਆ, ਕੋਈ 12 ਲੱਖ ਦਾ ਕਰਜ਼ਈ ਆ, ਉਹਨਾਂ ਨੇ ਹੁਣ ਟੂਵਲ ਬੰਦ ਕਰ ਦਿੱਤੇ। ਟੂਵਲ ਬੰਦ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਪੈਸੇ ਤਾਰੇ, ਹਾਂਜੀ ਕਿਸੇ ਨੇ ਜ਼ਮੀਨ ਵੇਚੀ ਆ, ਕਿਸੇ ਨੇ ਕੁਛ ਕੀਤਾ, ਉਹ ਕਿਸਾਨ ਧਾਤ ਬਣ ਗਿਆ ਜੀ। ਹਾਂਜੀ ਉਹ ਬਿੱਲ ਲੈ ਕੇ ਖਾਂਦੇ ਰਹਿ ਗਏ ਆ, ਬਿੱਲ ਲੈ ਲਿਆ ਤੇਰੇ ਮੇਰੇ ਜਿਹਨੇ ਪਾਣੀ ਲਾਇਆ ਮੁੱਲ ਦਾ, ਬਿੱਲ ਲੈ ਕੇ ਤੇ ਖਾ ਲਿਆ, ਖਾ ਕੇ ਤਾਂ ਉਹ ਪੈਸੇ ਜਮ੍ਹਾਂ ਹੁੰਦੇ ਰਹੇ, ਉਹ ਹੁਣ 20-25 ਲੱਖ ਦੇ ਕਰਜ਼ਈ ਟੂਵਲ ਆ, ਕਿਸਾਨ ਤਾਂ ਚੁੱਪ ਕਰਕੇ ਬਹਿ ਗਿਆ, ਹੁਣ ਕੋਈ ਬੁੰਡ ਵੀ ਨਹੀਂ ਮਾਰਦਾ ਇਹਨਾਂ ਦੀ, ਪਏ ਆ ਬੰਦ, ਜਿਹੜੇ ਕਿਸਾਨ ਧਾਤ ਦੇ ਸੀਗੇ, ਜਿਹੜੇ ਆ ਸਾਡੇ ਵਰਗੇ ਸੀਗੇ ਇਹ ਚੱਲਦੇ ਆ, ਨਹੀਂ ਤੇ ਕਰੰਟ ਬਿੱਲ ਤਾਰੀ ਗਏ ਆ, ਤਾਰੀ ਨਹੀਂ, 1 ਯੂਨਿਟ ਕਿਸਾਨ ਨੂੰ ਪਿੱਛੋਂ ਪੈਂਦਾ ਵਾ 50 ਰੁਪਏ 60 ਰੁਪਏ, ਹਾਂਜੀ ਉਹ ਗਾਂ 80-90 ਰੁਪਏ ਵੇਚ ਕੇ ਉਹ ਵਿੱਚੋਂ ਆਪਣਾ ਵੀ ਮੁਨਾਫਾ ਕਮਾਉਂਦਾ ਨਾ। ਉਹ ਜ਼ੁਲਮ ਕਰਦਾ, ਉਹ ਜ਼ੁਲਮ ਕਰਦਾ ਹੈ, ਹਰ ਬੰਦਾ ਜ਼ੁਲਮ ਕਰਦਾ, ਉਹ ਜ਼ੁਲਮ ਇੰਨਾ ਕਰਦਾ ਵੀ ਇੰਤਹਾ ਕਰਦਾ ਵੀ ਚਲੋ ਤੁਹਾਨੂੰ 50 ਰੁਪਏ ਤੁਸੀਂ 60 ਰੁਪਏ ਲਾ ਲਓ। ਹਾਂਜੀ ਅੱਗੇ ਸੀਗਾ 5 ਰੁਪਏ ਯੂਨਿਟ ਲਾਉਂਦੇ, ਹੁਣ ਤੁਸੀਂ 10 ਲਾ ਲਓ, ਮਹਿੰਗਾਈ ਆ,
ਨਹੀਂ, ਇਹ 25-30 ਰੁਪਏ ਯੂਨਿਟ ਨੂੰ ਲਾ ਕੇ ਇੱਕ ਜ਼ੁਲਮ ਕਰਦੇ ਆ, ਤਾਂ ਕਿ ਜਿਹੜੇ ਆਸੇ-ਪਾਸੇ ਦੇ ਹਮਸਾਏ ਆ ਨਾ ਉਹ ਜ਼ਮੀਨ ਛੱਡ ਕੇ ਭੱਜ ਜਾਣ, ਅਸੀਂ ਰੱਖ ਲਈਏ। ਰੱਖ ਲਈਏ। ਇਸ ਤੋਂ ਨੂੰ ਮਾਰ ਦਿੰਦੇ ਆ, ਕਾਨੂੰਨ ਦੀ ਮਾਰ ਦਿੰਦੇ ਆ, ਆਪਣੀ ਮਰਜ਼ੀ ਨਾਲ ਰੇਟ ਲਾ ਲੈਂਦੇ ਆ। ਕਿਸਾਨ ਤਾਂ ਦਾ ਚੌਧਰੀ ਅਨਵਰ ਦਾ ਇਹ ਰਿਕਾਰਡ ਸੀਗਾ, ਕਮ ਸੇ ਕਮ ਕਿਹੜਾ 5 ਰੁਪਏ ਦੇ ਉੱਤੇ ਲਾਵੇ ਨਾ ਮੇਰੇ ਕੋਲ ਆਵੇ, ਮੈਂ ਉਹਦੇ ਟੋਲ ਮੈਂ ਬੰਦ ਕਰਾਉਂਗਾ। ਤੇ ਫਿਰ ਅਨਵਰ ਫੌਤ ਹੋ ਗਿਆ, ਮੁੜ ਕੇ ਤਾਂ ਕੋਈ ਪੁੱਛਦਾ ਹੀ ਨਹੀਂ ਇਹਨਾਂ ਨੂੰ। ਚਾਚੂ ਜੀ ਤੁਸੀਂ ਜਦੀਦ ਫਾਰਮਿੰਗ ਵੱਲ ਤੁਸੀਂ ਕਿਉਂ ਨਹੀਂ ਆ ਰਹੇ? ਅੱਜ ਕੱਲ ਹਾਈਬ੍ਰਿਡ ਹਰ ਚੀਜ਼ ਆ ਰਹੀ ਹੈ, ਬੀ ਆ ਰਹੇ ਨੇ, ਬਾਹਰੋਂ ਆ ਰਹੇ ਨੇ, ਉਸ ਚੀਜ਼ ਵੱਲ ਤੁਸੀਂ ਕਿਉਂ ਨਹੀਂ ਜਾ ਰਹੇ? ਉਹ ਸਾਨੂੰ ਐਡਾ ਇਲਮ ਨਹੀਂਗਾ, ਨਾ ਸਾਨੂੰ ਉਹਦਾ ਤਜਰਬਾ ਵਾ, ਤੇ ਨਾ ਸਾਡੇ ਏਡੇ ਸੋਰਸਿਸ ਆ। ਬੰਦੇ ਪੜ੍ਹਦੇ ਆ ਉਹ ਤੇ ਬਾਹਰ ਜਾ ਰਹੇ ਆ, ਹਾਂ, ਤੇ ਫਿਰ ਪਿੱਛੋਂ ਕੌਣ ਕਰੇਗਾ? ਇਹ ਬਸ ਸਾਨੂੰ ਆਉਂਦੇ ਆ ਜਿਹੜੇ ਏਰੀਆ ਮੈਨੇਜਰ ਆ, ਗਰੀਬ ਆਪਣੇ ਸਪਰੇਆਂ ਸਮੂਹ ਵੇਚਣ ਵਾਲੇ। ਹਾਂਜੀ, ਇਹ ਸਾਨੂੰ ਗਲਤ ਮਸ਼ਵਰੇ ਵੀ ਦੇ ਜਾਂਦੇ ਆ, ਕੋਈ ਸਹੀ ਵੀ ਹੋ ਜਾਂਦਾ ਇਹਨਾਂ ਦਾ, ਕੋਈ ਗਲਤ ਵੀ ਹੋ ਜਾਂਦਾ ਵਾ। ਸਾਨੂੰ ਪਿਛਲੇ ਸਾਲ ਖਾਦ ਦੀ ਬੀਓ ਫਾਸਫਾਤ ਤੇ ਉੱਲੂ ਦੇ ਪੱਠੇ ਨੇ, ਇੱਕ ਦਰਿਆਤੀਏ ਨੇ, ਉਹ ਕਣਕ ਹੋਈ ਨਾ, ਅਸੀਂ ਲੱਗੇ ਹੋਏ DAP ਤੇ ਸੋਨਾ ਯੂਰੀਆ ਤੇ, ਬਸ ਅਸੀਂ ਉਹ ਪਾਉਣੀ ਆ, ਉਹੀ ਪਾਉਣੀ। ਹਾਂਜੀ, ਤੇ ਉਹ ਜ਼ਮੀਨ ਨੂੰ ਖਰਾਬ ਕਰ ਰਹੀ ਆ। ਰੂੜੀ ਥੋੜੀ ਨਹੀਂ ਪਵੇ ਤਾਂ ਫਿਰ ਤਾਂ ਠੀਕ ਆ, ਜੇ ਢੇਰ ਸ਼ੇਰ ਨਹੀਂ ਪੈਂਦਾ ਉਹ ਪਾ ਕੇ ਜ਼ਮੀਨ ਦੇ ਨਾਲ ਰਲ ਗਈ ਹੋਈ ਆ, ਉਹਨਾਂ ਤੋਂ ਅਸਰ ਨਹੀਂ। ਚਾਚੂ ਜੀ ਅੱਜ ਕੱਲ ਨਾ ਦੂਸਰਾ ਖੇਤਾਂ ਵਿੱਚ ਜਿੰਨੇ ਵੀ ਟਾਲੀਆਂ, ਨਿੰਮ, ਕਿੱਕਰ, ਜਿਹੜਾ ਵੀ ਸਿੰਨ ਦਰਖਤ ਅੱਜ ਕੱਲ ਬਿਲਕੁਲ ਹੀ ਖਤਮ ਹੁੰਦੇ ਜਾ ਰਹੇ ਆ। ਨਹੀਂ, ਇਹਨਾਂ ਕੋਈ ਫਰਕ ਨਹੀਂ ਪੈ ਰਿਹਾ। ਇਹ ਆ ਰਿਹਾ ਵਾ ਜਿਹੜੀ ਅਸੀਂ ਗਲਾਫੋਸੈਟ ਸਪਰੇਅ ਕਰਦੇ ਨਾ ਖਾਲਿਆਂ ਨੂੰ, ਹਾਂਜੀ, ਰਾਉਂਡ ਅਪ ਕਰਦੇ ਆ, ਗਲਾਫੋਸੈਟ ਕਰਦੇ ਆ, ਉਹਦੇ ਅਸਰਾਤ ਨਾਲ ਨਾ ਇਹ ਤਾਂ ਜੜ੍ਹਾਂ ਸੁੱਕਦੀਆਂ। ਜਿਹਨੂੰ ਖਾਲੇ ਨੂੰ ਜ਼ਿਆਦਾ ਚੰਗੀ ਦੱਬ ਕੇ ਕਰਦੇ ਨਾ, 2-3 ਫਾਰੀ ਕਰ ਦਿੰਦੇ ਆ, ਹਾਂਜੀ, ਉਹ ਛੋਟੇ ਬੂਟੇ ਸਾਰੇ ਖਤਮ ਹੋ ਜਾਂਦੇ, ਜੜ੍ਹਾਂ ਦੇ ਪੈ ਜਾਂਦੇ। ਹਾਂਜੀ, ਏਡੀ ਜ਼ਹਿਰੀਲੀ ਸ਼ੈ ਹੈ। ਡਿੱਬ ਮਾਰਨ ਵਾਸਤੇ ਕਰਦੇ, ਡਿੱਬ ਦੀ ਜੜ ਬਹੁਤ ਸਖਤ ਹੁੰਦੀ ਹੈ। ਹਾਂਜੀ, ਤੇ ਨਾਲ ਬੂਟਿਆਂ ਦੇ ਨਜ਼ਦੀਕ ਹੁੰਦੀ, ਉੱਥੇ ਚੰਗੀ ਦੱਬ ਕੇ ਮਾਰਦੇ ਆ, ਉਹ ਸਾਲ ਤੋਂ ਬਾਅਦ ਬੂਟਾ ਸੁੱਕਣਾ ਸ਼ੁਰੂ ਹੋ ਜਾਂਦਾ, ਆਸਤਾ ਉਹਨਾਂ ਦੀ ਜੜ੍ਹਾਂ ਚਲੇ ਜਾਂਦੀ ਹੈ। ਤੇ ਚਾਚੂ ਜੀ ਇੱਕ ਕਿਸਾਨ ਸੁਬਾਹ ਸਭ ਤੋਂ ਪਹਿਲੇ ਉੱਠਦਾ, ਹਾਂਜੀ, ਖੇਤਾਂ 'ਚ ਹੁੰਦਾ, ਸਾਰਾ ਦਿਨ ਖਾਲਾ ਕੱਢ, ਪੱਠੇ ਵੱਢ, ਜਾ ਕੇ ਪੱਠੇ ਪਾ, ਗੋਇਆ ਚੱਕ, ਦੁੱਧ ਚੋ, ਹਾਂਜੀ, ਸ਼ਾਮ ਜਾ ਕੇ 10 ਵਜੇ ਵੇਲਾ ਹੁੰਦਾ, ਹਾਂਜੀ, ਉਹਨੂੰ ਉਸ ਚੀਜ਼ ਦਾ ਮੁੱਲ ਮੁੜਦਾ ਪਿਆ। ਦੁੱਧ ਸਾਡਾ ਤੇ 150 ਨੇ ਵਿਕਣ ਡਿਆ ਆ, ਤੇ ਉਹ ਵੀ ਇਦਾਂ ਲੈ ਜਾਂਦੇ ਆ, ਤੇ ਮਗਰ ਫਿਰ ਕੇ ਪੈਸੇ ਲਈਦੇ ਆ, ਦੇ ਦਿਓ ਯਾਰ ਸਾਨੂੰ ਖਲ ਹਾਲੀ ਗਏ, ਦੇ ਦਿਓ ਯਾਰ ਸਾਡੀ ਹਲੋਂ ਲਿਆਉਣੀ ਜੀ। ਹਾਂ, ਤੇ ਉਹ ਤਾਲੇ ਤੁਲੇ ਲਈਦਾ ਵਾ। ਦੁੱਧ ਦਾ ਰੇਟ ਕੋਈ ਨਹੀਂਗਾ, ਖਲ 5000 ਨੂੰ ਆ, ਤੇ ਅਸੀਂ ਲੈ ਕੇ ਪਾ ਰਹੇ ਆ। ਕਿੱਥੇ ਦੁੱਧ ਅਸੀਂ ਲੈ ਜਾਈਏ ਜਿਹੜਾ ਅਸੀਂ ਕਿਸਾਨ ਚਾਹੁੰਦੇ ਆ? ਹਾਂਜੀ, ਅਸੀਂ ਆਪਣੇ ਇਸਤੇਮਾਲ ਜੋਗਾ ਰੱਖਣਾ। ਉਹ ਪਹਿਲਾ ਦੌਰ ਖਤਮ ਹੋ ਗਿਆ ਵੀ ਰਿੜਕ ਲਈਏ, ਮੱਖਣ ਬਣਾ ਲਈਏ, ਘੇ ਬਣਾ ਲਈਏ, ਦੁੱਧ ਆਪ ਵੀ ਪੀਏ। ਸਾਡੇ ਉਹ ਨਸੀਬ 'ਚ ਆ ਨਹੀਂ, ਸਾਡੀਆਂ ਜ਼ਰੂਰਤਾਂ ਹੀ ਇੰਨੀਆਂ ਵਾ, ਅਸੀਂ 200 ਦੁੱਧ ਵੇਚ ਕੇ ਨਾ ਆਪਣਾ ਖਰਚਾ ਚਲਾਉਣਾ। ਰੋਟੀ ਪਾਣੀ ਦਾ, ਘਰ ਦਾ ਵੀ, ਬਿੱਲ ਦਾ ਵੀ, 100 ਸਾਨੂੰ ਟੈਨਸ਼ਨ ਹੁੰਦੀ। ਚਾਚੂ ਜੀ ਅੱਜ ਤੋਂ 20 ਸਾਲ ਪਹਿਲੇ ਤੁਸੀਂ ਕਹਿੰਦੇ ਕਿ ਅਸੀਂ ਹਲੇ ਵੀ ਪਿੱਛੇ ਚੱਲਦੇ ਪਏ ਹਾਂ, ਹਾਂਜੀ, ਠੀਕ ਹੈ, ਤੇ ਤੁਸੀਂ ਸਬਜ਼ੀਆਂ ਵਗੈਰਾ ਆਪਣੀਆਂ ਘਰ ਦੀ ਹਰ ਚੀਜ਼ ਕਿਉਂ ਨਹੀਂ ਬੀਜਦੇ ਕਿ ਤੁਹਾਨੂੰ ਬਾਹਰੋਂ ਲੈਣ ਦੀ ਲੋੜ ਹੀ ਨਾ ਪਵੇ? ਉਹ ਮਜਬੂਰੀਆਂ ਯਾਰ, ਸਾਡੀ ਹੁਣ ਜ਼ਮੀਨ ਇੱਥੇ ਵਸੀਮੇ ਤੇ ਆ, ਅਸੀਂ ਸਬਜ਼ੀ ਬੀਜ ਛੱਡ ਦੋ, ਇੱਕ ਬਤਾਉਂ ਵੀ ਨਹੀਂ ਕਾਬੂ ਹੋਣਾ, ਇੱਕ ਕੱਦੂ ਨਹੀਂ ਸਾਨੂੰ ਲੱਗਣਾ, ਅਸੀਂ ਬੀਜ ਲੈਂਦੇ, ਅਸੀਂ ਬੀਜ ਕੇ ਦੇਖੀ ਵੀ ਆ। ਅੱਛਾ, ਸਾਨੂੰ ਨਹੀਂ ਉਹ ਲਾਈਦੀ। ਇਹ ਆਉਂਦੇ ਆ 65 ਦੇ ਆ ਗਾ, ਚੋਪੜਿਆਂ ਦੇ ਲੋਕ ਆ ਗਏ, ਇਹਨਾਂ ਨੂੰ ਤੋੜ ਕੇ ਤੇ ਸੁਬਾਹ ਸਾਡੇ ਆਉਣ ਤੋਂ ਪਹਿਲੇ ਲਾਈ। ਮਤਲਬ ਇਹਦੇ ਵਿੱਚ ਉਹਦੇ ਵਾਸਤੇ ਬੰਦਾ 24 ਘੰਟੇ ਦੇ ਵਿੱਚ ਹੋਣਾ ਚਾਹੀਦਾ, ਬੈਠਾ ਹੋਵੇ, ਉਹਦੀ ਗੋਡੀ ਚੌਕੀ, ਸਪਰੇਅ ਵਗੈਰਾ, ਪਾਣੀ ਦਾ ਖਿਆਲ, ਉਹਦੀ ਰਾਖੀ। ਉਹ ਰਾਖੀਆਂ ਸਾਤੋਂ ਨਹੀਂ ਹੁੰਦੀਆਂ। ਅਸੀਂ ਜਾ ਕੇ ਮਾਲ ਨੂੰ ਵੀ ਦੇਖਣਾ ਹੁੰਦਾ, ਪੱਠੇ ਚੱਟੇ ਪਾਉਣੇ ਹੁੰਦੇ ਆ, ਚੋਣੀਆਂ ਵੀ ਆ, ਤੇ ਸਾਡੀ ਮਜਬੂਰੀ ਆ, ਅਸੀਂ ਇਹ ਨਹੀਂ ਛੋਟੀ ਫਸਲ ਬੀਜ ਸਕਦੇ। ਨਹਿਰ ਦੇ ਅੱਜ ਕੱਲ ਕੀ ਹਾਲਾਤ ਆ? ਨਹਿਰ ਦੇ ਹਾਲਾਤ 8 ਦਿਨ ਆਉਂਦੀ, 8 ਦਿਨ ਬੰਦ ਰਹਿ ਜਾਂਦੇ ਹੋ ਜਾਂਦੇ। ਕੋਈ ਨਹਿਰੀ ਅਫਸਰ ਹੈ ਹੀ ਨਹੀਂ, ਕਿਸੇ ਨੂੰ ਪੁੱਛਣ ਵਾਲਾ ਹੀ ਕੋਈ ਨਹੀਂਗਾ। ਕੋਈ ਪਿੱਛੇ ਮੋਗੇ ਤੋੜ ਲੈਂਦੇ ਆ, ਅਫਸਰਾਂ ਨੂੰ ਪੈਸੇ ਦੇ ਦਿੰਦੇ ਆ, ਉਹ ਟੈਲਾਂ ਵਾਲੇ ਗਰੀਬ ਭੁੱਖੇ ਰਹਿੰਦੇ ਆ। ਕਿਤੇ ਲਾਗੇ ਕਿਸੇ ਦੀ ਵਾਰੀ ਉਹ ਖੁਸ਼ ਵਾ, ਜੇ ਨਹੀਂ ਲੱਗੇ ਕੋਈ ਪਿੱਛੇ ਕਲੀ ਭਰ ਗਿਆ, ਕੋਈ ਦੁਆਲਾ ਭਰ ਗਿਆ। ਤੇ ਜ਼ਮੀਨ ਨੂੰ ਨਹਿਰੀ ਪਾਣੀ ਕਿੰਨਾ ਕੁ ਜ਼ਰੂਰੀ ਆ? ਅਗਰ ਜ਼ਮੀਨ ਨੂੰ ਨਹਿਰੀ ਪਾਣੀ ਲੱਗੇ ਤਾਂ ਉਹਨੂੰ ਨਾ ਪੋਟਾਸ਼ ਪਾਉਣ ਦੀ ਲੋੜ ਨਹੀਂ। ਪੋਟਾਸ਼ੀਅਮ ਜਿੰਨੇ ਜ਼ਖਾਇਰ ਆ ਨਾ ਤਾਕਤ ਵਾਲੇ, ਹਾਂਜੀ, ਉਹ ਨਹਿਰੀ ਪਾਣੀ 'ਚ ਮੌਜੂਦ ਆ। ਤੇ ਫਿਰ ਜਿਹੜੇ ਅਸੀਂ ਆਹ ਟੂਲ ਦਾ ਪਾਣੀ ਲਾਉਂਦੇ ਆ, ਅਸੀਂ ਪੈਸੇ ਵੀ ਇਹਦੇ ਭਰਨੇ ਹੁੰਦੇ ਆ। ਇਹ ਜ਼ਮੀਨ ਨੂੰ 8 ਤੇ 6 ਦਿਨ ਤੋਂ ਬਾਅਦ ਡੌਲਾ ਪਾਉਣ ਲੱਗ ਪੈਂਦੀ ਵੀ ਮੈਂ ਮਰ ਚੱਲੀ ਆ। ਨਹਿਰ ਦਾ ਪਾਣੀ ਲੱਗਾ ਫਿਰ ਉਹ 10 ਦਿਨ 12 ਦਿਨ ਕੱਢ ਜਾਂਦੀ। ਉੱਥੇ ਪਣਾ ਹੁੰਦਾ ਵਾ, ਉਹ ਫਸਲ ਨੂੰ ਤਾਕਤ ਵਾਲੀ ਆ, ਔਰ ਫਸਲ ਉਹਨਾਂ ਕਾਲੀ ਹੁੰਦੀ ਹੈ। ਪੰਜਾਬ ਦਾ ਕਿਸਾਨ ਖੁਸ਼ਹਾਲ ਕਿੱਦਾਂ ਹੋ ਸਕਦਾ ਕਿ ਇਹਨੂੰ ਵੀ ਕਿਸੇ ਚੀਜ਼ ਦੀ ਕੋਈ ਟੈਨਸ਼ਨ ਨਾ ਹੋਵੇ ਜਿੱਦਾਂ ਅੱਜ ਕੱਲ੍ਹ ਇੰਡੀਆ ਦੇ ਵਿੱਚ ਆ? ਇਹਨੂੰ ਅਗਰ ਗੌਰਮੈਂਟ ਚਾਹਵੇ ਤਾਂ ਅੱਗੇ ਲਿਆਉਣਾ, ਮਾਸ਼ੀਅਤ ਕਿਸਾਨ ਤੋਂ ਚੱਲਦੀ ਆ।
ਅਗਰ ਸਾਡਾ ਕਿਸਾਨ ਹੀ ਭੁੱਖਾ ਵਾ ਤੇ ਸਾਰੀ ਮਾਸ਼ਤ ਤਬਾਹ ਹੀ ਇਹ ਤਾਂ ਗੌਰਮੈਂਟ ਇਹਦਾ ਸੋਚੇ, ਗੌਰਮੈਂਟ ਤੇ ਪੁਲਿਸੀਆਂ ਬਣਾਵੇ, ਉਹ ਪਿੰਡਾਂ 'ਚ ਆਉਣ, ਉਹ ਇਕੱਠੇ ਹੋ ਕਰਨ, ਬੰਦਿਆਂ ਨੂੰ ਇਕੱਠੇ ਕਰਕੇ ਉਹਨਾਂ ਤੋਂ ਮਸ਼ਵਰੇ ਲੈ ਕੇ ਉਹਨਾਂ ਨੂੰ ਜਿਹੜੀ ਜ਼ਰੂਰੀਅਤ ਆ ਕਰਜ਼ੇ ਆ ਵਗੈਰਾ ਉਹ ਦੇਣ। ਮੋਬਾਈਲਾਂ ਤੇ ਕਰਦੇ ਤਕੜੇ ਲੋਕ ਲੈ ਜਾਂਦੇ ਆ, ਪੜ੍ਹੇ ਲਿਖੇ ਮੁੰਡੇ ਲੈਂਦੇ, ਜਿਹੜੇ ਸਾਡੇ ਵਰਗੇ ਗਰੀਬ ਬੰਦੇ ਨਾ ਕਿਸਾਨ ਉਹਨਾਂ ਨੂੰ ਕੁਛ ਨਹੀਂ ਮਿਲਦਾ, ਨਹੀਂ ਮਿਲਦਾ। ਨਾ ਉਹ ਜਾ ਸਕਦੇ ਆ, ਨਾ ਉਹ ਜਿਹੜੀ ਨੱਠ ਭੱਜ ਕਰਦੇ ਆ। ਜੇ ਉਹ ਅਗਰ ਮਨਜ਼ੂਰ ਹੋ ਵੀ ਜਾਵੇ ਕਿਤੇ, ਉਹਨੂੰ ਬੈਂਕ ਵਾਲਾ ਨਹੀਂ ਜਲੀਲ ਕਰਦਾ, ਦਿੰਦਾ ਨਹੀਂਗਾ, ਕਈ ਦਿਨ ਉਹ ਕਮਾਈ ਜਾਂਦਾ। ਜ਼ਾਹਰੀ ਗੱਲ ਆ, ਉਹ ਹਰ ਬੰਦਾ ਤਾਂ ਕਰੈਪਟ ਵਾ, ਬੇਸ਼ੱਕ ਉਹ ਕਹਿੰਦਾ ਮੈਨੂੰ 10,000 ਦੇ, ਮੈਂ ਤੇਰਾ ਕੱਢ ਦਿੰਦਾ, ਕਰ ਦਿੰਦਾ। ਇਹ ਦੀਦੀ ਉਹ ਹੁੰਦਾ ਹੁਣ 10,000 ਉਹ ਕੋ ਹੋਵੇ, ਉਹ ਤੋਂ ਕਰਜ਼ੇ ਰੁਪਏ ਜਾਵੇ ਉੱਥੇ। ਜਾਵੇ। ਇਹ ਆਪਾਂ ਇੰਡੀਆ ਦੇ ਜ਼ਿੰਮੇਦਾਰੀ ਤੋਂ ਇੰਨਾ ਪਿੱਛੇ ਕਿਉਂ? ਇੰਡੀਆ ਦੀ ਹਕੂਮਤ ਬਹੁਤ ਉਹਨਾਂ ਦਾ ਸਾਥ ਦੇ ਰਹੀ ਹੈ, ਉਹਨਾਂ ਨੂੰ ਬਿਜਲੀ ਫ੍ਰੀ ਆ। ਅੱਛਾ। ਹਾਂਜੀ, ਬਿਜਲੀ ਦਾ ਕੋਈ ਬਿੱਲ ਨਹੀਂ ਉਹਨਾਂ ਨੂੰ। ਨਹਿਰੀ ਪਾਣੀ ਉੱਥੇ ਬਹੁਤ ਜ਼ਿਆਦਾ ਵਾ, ਉਹਨਾਂ ਨੇ ਕਿੰਨੇ ਡੈਮ ਬਣਾ ਲਏ, ਨਹਿਰੀ ਪਾਣੀ ਉਹਨਾਂ ਨੂੰ ਬਹੁਤ ਆ। ਹਾਂਜੀ। ਤੇ ਬਿਜਲੀ ਦਾ ਯੂਨਿਟ ਜਿੰਨਾ ਮਰਜ਼ੀ ਚਲਾਈਓ, ਕੋਈ ਬਿੱਲ ਨਹੀਂ ਉਹਨਾਂ ਨੂੰ, ਫ੍ਰੀ ਆ। ਸਾਡੇ ਇੱਥੇ 12-13 ਹਜ਼ਾਰ ਨੂੰ DAP ਆ, 15,000 ਤੋਂ ਹੋ ਗਏ ਮੁੜੀ 14 ਤੋਂ। ਹਾਂਜੀ। ਉਹਨਾਂ ਦੇ 700-800 ਨੂੰ ਬਸ। ਸਾਡੇ ਇੱਥੇ ਗੰਢੇ ਐਤਕੀ ਲੋਕਾਂ ਨੇ ਪਰੂ ਲਾ ਲਿਆ, ਬਹੁਤ ਪਰੂ, 300 ਨੂੰ 350 ਨੂੰ ਕਿਲੋ ਸੀਗੇ। ਹਾਂਜੀ। ਐਤਕੀ ਉਹੀ ਗੰਢੇ ਕੁਝ 15 ਰੁਪਏ 10 ਰੁਪਏ ਕਿਲੋ ਵਿਕਣ ਡਏ ਹੋਏ ਆ। ਅਸੀਂ ਲੋਕਾਂ ਨੇ ਪੱਟੇ ਨਹੀਂ ਉੱਥੇ ਸਿੱਟਦੇ, ਜ਼ਮੀਨਾਂ ਦੇ ਵਿੱਚ ਹਲ ਮਾਰ ਦਿੱਤੇ। ਤੇ ਆਲੂ ਲੋਕਾਂ ਨੇ ਬਹੁਤ ਸ਼ੌਕ ਨਾਲ ਲਾਇਆ ਸੀ, ਹਾਂਜੀ, ਬੜੇ ਖਰਚੇ ਕੀਤੇ ਸੀਗੇ। ਆਲੂ ਲੋਕਾਂ ਨੇ ਲੈ ਲਿਆ 300 ਰੁਪਏ ਦੀ ਜਾਲੀ, ਮੱਝਾਂ ਗਾਵਾਂ ਪਾਈ। ਵੀ ਦੀਦੀ ਹੋਇਆ। ਹਾਂਜੀ। ਜਿਹੜੇ ਬੰਦਿਆਂ ਨੂੰ ਜਿਹੜਾ ਸੀਗਾ ਨਾ, ਉਹਨਾਂ ਛੋਟਾ ਜਿਹੜਾ ਬਰੀਕ ਆਲੂ ਹੈ ਨਾ, ਹਾਂਜੀ, ਉਹ 300 ਦੀ ਜਾਲੀ ਲੈ ਕੇ ਲੋਕਾਂ ਨੇ ਮੱਝਾਂ ਤੋਂ ਗਾਈਆਂ ਪਾਈ। ਸਹੀ ਹੈ ਚਾਚੂ ਜੀ। ਜਿਹੜੇ ਅੱਜ ਕੱਲ ਦੀ ਯੂਥ, ਜਿਹੜੇ ਨੌਜਵਾਨ ਜੇ ਕਹਿੰਦੇ ਅਸੀਂ ਇਹ ਕੰਮ ਜ਼ਿਮੀਂਦਾਰਾ ਕਰਨਾ, ਹਾਂਜੀ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਉਹਨਾਂ ਵਾਸਤੇ ਇਹੀ ਆ ਵੀ ਉਹ ਅਗਰ ਉਹਨਾਂ ਕੋਲ ਪੈਸਾ ਬੈਂਕਾਂ 'ਚ ਪਿਆ ਆਪਣਾ ਹੈਗਾ ਜ਼ਾਤੀ, ਹਾਂਜੀ, ਉਹ ਕਰਨ, ਉਹ ਮੁਨਾਫਾ ਲੈ ਸਕਦੇ ਆ। ਨਵੇਂ ਤਰੀਕੇ ਨਾਲ ਟੈਕਨੋਲੋਜੀ ਦੇ ਨਾਲ ਚੱਲਣ, ਉਹ ਮੁਨਾਫਾ ਬੜਾ ਕਮਾਉਂਦੇ ਆ। ਅਗਰ ਉਹਨਾਂ ਕੋਲ ਘਰ ਸੋਰਸ ਨਹੀਂ ਹੈ, ਪੈਸਾ ਨਹੀਂ ਗਾ, ਕਰਜ਼ਾ ਲੈ ਕੇ ਕਰਨਾ ਵਾ, ਫਿਰ ਨਾ ਕਰਨ, ਫਿਰ ਉਹ ਨੁਕਸਾਨ ਤੇ ਜਾਣਗੇ। 1 ਸਾਲ ਫਸਲ ਦਾ ਰੇਟ ਨਾ ਲੱਗਾ, ਉਹ ਤੇ ਸਾਰਾ ਕੁਝ ਤਬਾਹ ਹੋ ਜਾਣਾ। ਫਸਲ ਆੜ੍ਹਤੀਆਂ ਲੈ ਜਾਣੀ ਆ, ਉਹ ਕਰਦੇ ਵਾਲੇ ਨੇ ਉਹਨੂੰ ਘੇਰੀ ਫਿਰਨਾ ਤੇ ਉਹਨੇ ਛੱਡ ਕੇ ਤੇ ਸੌਦੀ ਉਹਨੇ ਭੱਜ ਜਾਣਾ, ਜਾਂ ਦੁਬਈ ਨੂੰ ਭੱਜੂਗਾ ਸਿਰ ਦਾ ਬੀਜਾ ਲਵਾ ਕੇ। ਡੰਡਾ ਕੱਢਿਆ ਹੋਣਾ ਬਿੱਲਾਂ ਵਾਲਿਆਂ ਨੇ ਮਗਰ ਉਹਦੇ, ਤੇ ਆੜ੍ਹਤੀਏ ਨੇ, ਉਹਨੇ ਬਾਹਰੋਂ ਬਾਹਰ ਜਾਂ ਤਾਂ ਕਰਾਚੀ ਜਾ ਵੜੂ ਜਾਂ ਲਾਹੌਰ ਜਾ ਵੜੂਗਾ, ਪਿੰਡ 'ਚ ਨਹੀਂ ਰਹੂਗਾ ਨਹੀਂ ਰਹਿੰਦਾ, ਅਗਰ ਉਹ ਕੋਈ ਪੈਸਾ ਨਾ ਹੋਇਆ। ਚਾਚੂ ਜੀ, ਜੇ ਤੁਸੀਂ ਇੱਕ ਲਾਈਨ ਦੇ ਵਿੱਚ ਜਿਹੜੇ ਅੱਜ ਕੱਲ੍ਹ ਦੇ, ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਬਿਆਨ ਕਰਨਾ ਹੋਵੇ, ਜੋ ਤੁਸੀਂ ਅੱਜ ਕੱਲ੍ਹ ਜ਼ਿੰਦਗੀ 'ਚ ਫੇਸ ਕਰਦੇ ਪਏ? ਜ਼ਿੰਦਗੀ ਦਾ ਕੀ ਆ ਯਾਰ, ਇਹਦਾ ਕੋਈ ਭਰੋਸਾ ਵਾ। ਇਹ 4 ਦਿਨ ਦੀ ਜ਼ਿੰਦਗੀ ਆ, ਇੱਦਾਂ ਹੀ ਗੁਜ਼ਰ ਜਾਣੀ ਆ ਧੱਕੇ ਖਾਂਦਿਆਂ ਦੀ। ਤੇ ਅਸਲ ਤਾਂ ਇਹ ਆ ਵੀ ਕਿਸੇ ਦਾ ਬੁਰਾ ਨਾ ਕਰੋ, ਹੱਕ ਹਲਾਲ ਦੀ ਰੋਜ਼ੀ ਸਮਝੋ, ਅੱਲਾ ਦੇ ਹੀ ਜਾਂਦਾ ਰਹਿੰਦਾ ਵਾ। ਹਾਂਜੀ। ਤੇ ਉਹਨੂੰ ਟੈਨਸ਼ਨ ਨਹੀਂ ਹੁੰਦੀ। ਜਿਹੜੇ ਬੰਦੇ ਤੇਰਾ ਮੇਰਾ ਖਾ ਕੇ ਤੇ ਤਕੜੇ ਵੀ ਹੋ ਜਾਂਦੇ ਆ, ਬੜੇ ਵੀ ਬਣ ਜਾਂਦੇ ਆ, ਉਹ ਬਣਦੇ ਇੱਦਾਂ ਹੀ ਆ ਜਿੱਦਾਂ ਹੱਕ ਬਹੁਤ ਸਰਕਾਰ ਫਰਮਾਇਆ, ਜੋ ਬਣਿਆ ਪਾਪੋਂ ਬਣਿਆ, ਬਿਨ ਪਾਪ ਨਾ ਕੋਈ ਹੋ। ਜਿਹਨੇ ਪਾਪ ਨਹੀਂ ਕੀਤਾ ਤੇ ਉਹ ਕਦੀ ਉੱਤੇ ਹਾਈ ਲੈਵਲ ਤੇ ਨਹੀਂ ਜਾ ਸਕਦਾ, ਉਹ ਆਪਣੀ ਰੋਟੀ ਦਾਲ ਜੋਗਾ ਰਹਿੰਦਾ ਇਸ ਜ਼ਿੰਮੇਵਾਰੀ ਦੇ ਵਿੱਚ। ਤੇ ਚਾਚਾ ਜੀ, ਦੁੱਧ ਪੀ ਲਿਆ, ਲੱਸੀ ਪੀ ਲਈ, ਮੁੱਛਾਂ ਦੇ ਹੱਥ ਫੇਰ ਲਿਆ, ਬਸ ਇਹ ਚੀਜ਼ਾਂ ਇਹ ਜੀ ਰਹਿ ਗਈ। ਸ਼ਾਮ ਨੂੰ 4 ਬੇਲੀ ਇਕੱਠੇ ਹੋ ਕੇ ਚਾਹ 2 ਕੱਪ ਬਣਾ ਲਿਆ, ਚਾਹ ਪੀ ਲਈ, ਬਸ ਦੁੱਧ ਤਾਜ਼ਾ ਆ ਕੇ ਤਾਜ਼ੀ ਦੁੱਧ ਦੀ ਚਾਹ ਬਣਾ ਲਓ ਯਾਰ, ਇਹ ਸੋਹਣੀ ਹੁੰਦੀ ਹੈ। ਆਹੋ। ਤੇ ਲਾਸਟ ਵਿੱਚ ਗਵਰਨਮੈਂਟ ਵਾਸਤੇ ਕੋਈ ਮੈਸੇਜ? ਗੌਰਮੈਂਟ ਕਿਸਾਨਾਂ ਵਾਸਤੇ ਸੋਚੇ, ਕੋਈ ਪਾਲਿਸੀ ਤਿਆਰ ਕਰੇ, ਇਹਨਾਂ ਨੂੰ ਆ ਕੇ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਦਿੱਤਾ ਜਾਵੇ। ਜਿਹੜਾ ਦਾ ਜ਼ਮੀਨਾਂ ਨਾ, ਜਿਹਨਾਂ ਦਾ ਗਿਰਦਾਵਰੀ ਆ, ਉਹਨਾਂ ਨੂੰ ਦਿੱਤਾ ਜਾਵੇ। ਉਹ ਜਿਹਦੇ ਨਾਲ ਗਿਰਦਾਵਰੀ ਆ 4 ਏਕੜ, 4 ਏਕੜ ਦਾ ਖਰਚਾ ਦਿੱਤਾ ਜਾਵੇ। ਜਿਹਦੇ ਨਾਲ 2 ਏਕੜ, 2 ਏਕੜ ਦੇ ਦਿਓ। ਜੋ 10 ਏਕੜ ਦਾ ਲੈ ਲਵੇ ਅਗਲਾ, ਉਹਨੂੰ ਕਰਜ਼ਾ ਦਿੱਤਾ ਜਾਵੇ। ਉਹਦੀ ਗਿਰਦਾਵਰੀ ਹਿਸਾਬ ਨਾਲ, ਪਟਵਾਰੀ ਸਾਹਿਬ ਨਾਲ ਹੋਣ, ਉਹ ਆ ਕੇ ਦੇਣ ਕਰਜ਼ਾ, ਫਿਰ ਤਾਂ ਲੈਣ ਦਾ ਹੱਕ ਵੀ ਬਣਦਾ। ਸਾਰੀ ਗੱਲ ਹੈ ਜੀ। ਤੇ ਜੇ ਅਗਰ ਉੱਥੇ ਬਹਿ ਕੇ ਉਹ ਦੇਈ ਜਾਣ ਵੀ ਜਾਈਏ ਨੂੰ ਦੇ ਦਿਓ ਜੀ, ਉਹਨੂੰ ਦੇ ਦਿਓ, ਮਸ਼ਰਮ ਦੇ ਦਿਓ ਜੀ, ਜੇ ਨਾ ਪਟਵਾਰੀ ਸੈੱਟ ਹੋਵੇ ਉਹਨੂੰ ਉਹਦਾ ਕੱਢ ਦੇਵੇ, ਜਦ ਨਾ ਸੈੱਟ ਹੋਵੇ ਨਾ। ਇਸੇ ਤਰ੍ਹਾਂ ਬੋਰੀਆਂ ਦਾ ਹੋਇਆ ਸੀਗਾ, ਜ਼ਮੀਨ ਤੇਰੀ ਆ, ਬੋਰੀਆਂ ਰਜਾ ਕਢਾ ਕੇ ਬੈਠਾ, ਤੈਨੂੰ ਪਤਾ ਵੀ ਨਹੀਂਗਾ। ਹਾਂਜੀ। ਉਹਨਾਂ ਨੇ ਪਟਵਾਰੀ ਕੋਲੋਂ ਫਰਦਾਂ ਲੈ ਕੇ ਤਾਂ ਬੋਰੀਆਂ ਕਢਾ ਕੇ ਕਾਫੀ ਮੁਨਾਫੇ ਲੋਕਾਂ ਨੇ ਕਮਾਏ। ਇੱਦਾਂ ਹੁੰਦਾ ਜੀ। ਉਹ ਮੋਹਰੇ ਰਲ ਗਏ, ਉਹਨਾਂ ਨੂੰ ਦਿੱਤਾ ਲੱਖ ਉਹਨਾਂ ਨੇ, ਗੰਜੀਆਂ ਵਾਲਿਆਂ ਨੂੰ, ਪਟਵਾਰੀ ਸਾਹਿਬ ਨੂੰ ਪੈਸੇ ਦਿੱਤੇ, ਉਹਨਾਂ ਤੋਂ ਫਰਦਾਂ ਲਈਆਂ, ਜਾਲੀ ਫਰਦਾਂ ਲੈ ਕੇ ਤੇ ਬੋਰੀ ਕਢਾ ਲਈ। ਐਂਡ ਤੇ ਮਰਦਾ ਆ ਕੇ ਗਰੀਬ ਕਿਸਾਨ, ਮਾੜਾ ਬੰਦਾ ਮਰਦਾ, ਗਰੀਬ ਕਿਸਾਨ ਮਰਦਾ, ਜਿਹੜਾ ਅੱਗੇ ਪਿੱਛੇ ਨਹੀਂ ਨੱਠ ਭੱਜ ਕਰ ਸਕਦਾ, ਨਹੀਂ ਕਿਸੇ ਉਹਦਾ ਬੜੇ ਬੰਦੇ ਨਾਲ ਤਲਕ, ਕਿਸੇ MPA ਨਾਲ, ਕਿਸੇ MLA ਨਾਲ ਨਹੀਂ ਤਲਕ ਉਹਦਾ,
ਉਹ ਸਿਰਫ ਆਪਣੀ ਮਗਨ ਆ, ਆਪਣੀ ਵੀ ਪੱਠੇ ਲਿਆ ਗਿਆ, ਖਾਲਾ ਕੱਢ ਲਿਆ, ਪਸ਼ੂਆਂ ਨੂੰ ਜਾ ਕੇ ਪਾ ਲੈ, ਹਾਂਜੀ। ਉਹ ਉਹਦੇ ਵਾਸਤੇ ਗਰੀਬ ਨਾ ਉੱਥੇ ਰਹਿੰਦਾ ਵਾ ਜਿੱਥੇ ਜੋਗਾ ਹੈਗਾ ਉੱਥੇ, ਮਤਲਬ ਉਹ ਉੱਥੇ ਰਹਿ ਗਿਆ ਬਸ, ਉਹ ਉੱਥੇ ਹੀ ਰਹਿ ਗਿਆ, ਉਹ ਅੱਗੇ ਨਹੀਂ ਜਾ ਸਕਦਾ। ਨਹੀਂ ਜਾ ਸਕਦਾ।